ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਹੈ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ Facebook YouTube ਦੇ ਉੱਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਸਤੰਬਰ ਦੀ 10 ਤਰੀਕ ਆ ਅਤੇ ਦਿਨ ਵੀਰਵਾਰ ਆ ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਬਰਾੜ ਬੇਕਰਸਫੀਲਡ, ਅਵਤਾਰ ਸਿੰਘ ਮੰਜਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕੌਨਸਨ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਮਨਦੀਪ ਸਿੰਘ ਬਰਾੜ ਵਰਜੀਨੀਆ, ਪਵਨ ਸਿੰਘ, ਗੌਰਵ ਸਿੰਘ ਸੋਹਤਾ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਜਗਤਾਰ ਸਿੰਘ, ਗੁਲਜ਼ਾਰ ਸਿੰਘ ਔਲਖ ਟਰਕਿੰਗ ਫਰੈਜ਼ਨੋ, ਜਸਪੀਤ ਸਿੰਘ ਫੋਂਟੈਨਾ, ਦਰਸ਼ਨ ਸਿੰਘ ਕੰਗ ਯੂਬਾ ਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਕੈਲੀਫੋਰਨੀਆ ਦੇ ਵਿੱਚ ਜਿਹੜੀ ਅੱਗ ਨੇ ਤਬਾਹੀ ਮਚਾਈ ਹੋਈ ਆ, ਉਹਦੀ ਅਪਡੇਟ ਦੱਸਦੇ ਜਾਈਏ। ਹੁਣ ਤੱਕ 12 ਲੋਕਾਂ ਦੀ ਜਿਹੜੀ ਮੌਤ ਹੋ ਚੁੱਕੀ ਹੈਗੀ ਆ ਅਤੇ 3800 ਦੇ ਕਰੀਬ ਜਿਹੜੇ ਹੈਗੇ ਆ ਸਟਰਕਚਰਸ ਉਹ ਸੜ ਕੇ ਜਿਹੜੇ ਆ ਸਵਾਹ ਹੋ ਗਏ ਹੈਗੇ ਆ। ਸੋ ਬਹੁਤ ਜ਼ਿਆਦਾ ਏਰੀਏ ਦੇ ਵਿੱਚ ਕਈ ਜਿਹੜੇ ਟਾਊਨ ਆ ਉਹਨਾਂ ਨੂੰ ਅਵੈਕੂਏਸ਼ਨ ਆਰਡਰ ਜਿਹੜੇ ਆ ਜਾਰੀ ਕੀਤੇ ਗਏ ਹੈਗੇ ਆ। ਨਾਰਥ ਕੰਪਲੈਕਸ ਫਾਇਰ ਜਿਹੜੀ ਵਿਊਟ, ਪਲਮਸ ਅਤੇ ਯੂਬਾ ਕਾਉਂਟੀਜ਼ ਦੇ ਵਿੱਚ ਹੈਗੀ ਆ, ਉੱਥੇ ਜਿਹੜਾ ਕਿ 2018 ਸੰਨ ਦੇ ਵਿੱਚ ਬਹੁਤ ਤਬਾਹੀ ਹੋਈ ਸੀ। ਉਸ ਏਰੀਏ ਦੇ ਵਿੱਚ 20,000 ਲੋਕਾਂ ਨੂੰ ਅਵੈਕੂਏਸ਼ਨ ਦੇ ਲਈ ਕਿਹਾ ਗਿਆ ਹੈਗਾ ਆ। ਅਤੇ ਪਿਛਲੇ 48 ਘੰਟਿਆਂ ਦੇ ਵਿੱਚ ਜਿਹੜੀ ਅੱਗ ਆ ਉਹ ਹੋਰ ਵੀ ਬਹੁਤ ਜ਼ਿਆਦਾ ਫੈਲਦੀ ਹੈਗੀ। ਨਾਰਥ ਕੰਪਲੈਕਸ ਫਾਇਰ ਨੇ 2,52,000 ਏਕੜ ਸੜ ਕੇ ਸੁਆਹ ਕਰ ਦਿੱਤੇ ਆ, ਜਿਹੜਾ ਕਿ 400 ਸਕੁਆਇਰ ਮਾਈਲ ਏਰੀਆ ਬਣਦਾ ਹੈਗਾ। ਜੀ ਬਿਲਕੁਲ। ਅੱਗ ਨੇ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਉਹ ਕੀਤਾ ਹੋਇਆ ਆ। ਕਹਿੰਦੇ ਵੀ ਜਿਹੜੇ ਆਪਾਂ ਸਰਜੀਕਲ ਮਾਸਕ ਜਾਂ ਕਲੋਥ ਵਾਲੇ ਕੱਪੜੇ ਦੇ ਮਾਸਕ ਤੁਸੀਂ ਪਾਉਂਦੇ ਹੋ, ਉਹ ਕਹਿੰਦੇ ਕੋਵਿਡ-19 ਦਾ ਸਪਰੈਡ ਨੂੰ ਤਾਂ ਸਲੋ ਕਰ ਦਿੰਦੇ ਆ, ਪਰ ਜਿਹੜੀ ਇਹ ਅਨਹੈਲਦੀ ਇਹ ਏਅਰ ਹੈਗੀ ਆ, ਹਵਾ ਆ, ਉਸ ਨੂੰ ਸਾਫ਼ ਜਿਹੜਾ ਉਹ ਨਹੀਂ ਕਰ ਸਕਦੇ। ਸੋ ਕਹਿੰਦੇ ਜਿਨ੍ਹਾਂ ਲੋਕਾਂ ਨੂੰ ਸਾਹ ਵਗੈਰਾ ਦੀ ਬਿਮਾਰੀ ਹੈਗੀ ਆ, ਉਹ ਜੇ ਬਾਹਰ ਨਿਕਲਣ ਤੋਂ ਬਗੈਰ ਉਹਨਾਂ ਦਾ ਸਰਦਾ ਆ ਤਾਂ ਬਾਹਰ ਜਿਹੜਾ ਉਹ ਨਾ ਹੀ ਨਿਕਲਣ। ਇਹੀ ਜਿਹੜਾ ਇੱਕ ਸੇਫਟੀ ਉਹਨਾਂ ਦੇ ਲਈ ਜਿਹੜੀ ਹੋਊਗੀ। ਕੱਲ੍ਹ ਜਿਸ ਤਰੀਕੇ ਦੇ ਨਾਲ ਆਪਾਂ ਦੇਖਿਆ ਸੀਗਾ ਵੀ ਜਿਹੜਾ ਅਸਮਾਨ ਦੇ ਵਿੱਚ ਸੰਤਰੀ ਜਿਹਾ ਰੰਗ, ਔਰੇਂਜ ਗਲੋ ਜਿਹੜਾ ਹੋਇਆ ਪਿਆ ਸੀ, ਅੱਜ ਉਹ ਬੱਦਲਵਾਰੀ ਵਾਂਗੂ ਜਿੱਦਾਂ ਹੁੰਦਾ ਆ ਵੀ ਹਨੇਰਾ ਅਤੇ ਗ੍ਰੇ ਜਿਹਾ ਕਲਰ ਜਿਹੜਾ ਆ ਉਹ ਬਣ ਗਿਆ ਸੀ। ਅਤੇ ਨਾਲ ਦੇ ਨਾਲ ਹਵਾ ਦੀ ਜਿਹੜੀ ਕੁਆਲਿਟੀ ਆ ਉਹ ਵੀ ਕਾਫੀ ਥੱਲੇ ਨੂੰ ਜਿਹੜੀ ਉਹ ਡਿੱਗੀ ਹੈਗੀ ਆ। ਜ਼ਿਆਦਾ ਇਸ ਦੇ ਵਿੱਚ ਪੋਲਿਊਟੈਂਟ ਪ੍ਰਦੂਸ਼ਣ ਜਿਹੜਾ ਇੱਕ ਹਿਸਾਬ ਦੇ ਨਾਲ ਸਮੋਕ ਦਾ ਅਤੇ ਐਸ਼ ਦਾ ਜਿਹੜਾ ਆ ਉਹ ਵਧਿਆ ਆ। ਸਵਾਹ ਵਗੈਰਾ ਜਿਹੜੀ ਉਹ ਆਈ ਆ, ਪਾਰਟੀਕਲਸ ਜਿਹੜੇ ਆ ਉਹ ਜ਼ਿਆਦਾ ਹੋ ਚੁੱਕੇ ਨੇ। ਸੋ ਧਿਆਨ ਜਿਹੜਾ ਉਹ ਜ਼ਿਆਦਾ ਰੱਖਣ ਦੀ ਇਸ ਦੇ ਕਰਕੇ ਜ਼ਰੂਰਤ ਹੈਗੀ ਆ। ਉਧਰ ਆਪਣੇ ਗਵਾਂਢੀ ਸੂਬੇ ਔਰੇਗਨ ਦੇ ਵਿੱਚ ਵੀ ਸਥਿਤੀ ਜਿਹੜੀ ਆ ਉਹ ਮਾੜੀ ਹੈਗੀ ਆ। 1450 ਸਕੁਆਇਰ ਮੀਲ ਤੋਂ ਵੱਧ ਜਿਹੜਾ ਉੱਥੇ ਇਸ ਟਾਈਮ ਇਲਾਕਾ ਆ ਉਹ ਸੜ ਕੇ ਤਬਾਹ ਹੋ ਚੁੱਕਾ ਆ ਅੱਗ ਦੇ ਕਰਕੇ। ਬਹੁਤ ਥਾਵਾਂ ਦੇ ਉੱਤੇ ਉੱਥੇ ਵੀ ਐਮਰਜੈਂਸੀ ਜਿਹੜੀ ਆ ਉਹ ਲੱਗੀ ਹੋਈ ਆ। ਲੋਕਾਂ ਨੂੰ ਘਰਾਂ ਤੋਂ ਬੇਘਰ ਹੋਣਾ ਪੈ ਰਿਹਾ ਆ। ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾਉਣਾ ਜਿਹੜਾ ਉਹਨਾਂ ਨੇ ਸ਼ੁਰੂ ਕੀਤਾ ਹੋਇਆ ਆ। ਸੋ ਸਥਿਤੀ ਜਿਹੜੀ ਆ ਵੱਖ-ਵੱਖ ਥਾਵਾਂ ਦੇ ਉੱਤੇ ਲੱਗੀ ਅੱਗ ਦੇ ਕਰਕੇ ਜਿਹੜੀ ਉਹ ਮਾੜੀ ਹੋ ਰਹੀ ਆ। ਅਤੇ ਇੱਕ ਵਾਰੀ ਫਿਰ ਇਹਨਾਂ ਜਿਹੜੀਆਂ ਵੱਖ-ਵੱਖ ਥਾਵਾਂ ਦੇ ਉੱਤੇ ਲੱਗੀ ਅੱਗ ਦੇ ਕਰਕੇ ਕਲਾਈਮੇਟ ਚੇਂਜ ਦਾ ਮੁੱਦਾ ਜਿਹੜਾ ਆ ਉਹ ਫਿਰ ਜਿਹੜਾ ਉਹ ਗਰਮਾਇਆ ਆ। ਅਤੇ ਆਪਾਂ ਜਾਣਦੇ ਹਾਂ ਵੀ ਕਲਾਈਮੇਟ ਚੇਂਜ ਨੂੰ ਲੈ ਕੇ ਪਾਰਟੀਜ਼ਨ ਡਿਵਾਈਡ ਜਿਹੜਾ ਉਹ ਪਹਿਲੋਂ ਹੀ ਹੈਗਾ ਆ। ਕੈਲੀਫੋਰਨੀਆ ਦੇ ਗਵਰਨਰ ਜਿਹੜੇ ਆ ਉਹ ਕਹਿੰਦੇ ਆ ਵੀ ਕਲਾਈਮੇਟ ਚੇਂਜ ਦੇ ਕਰਕੇ ਕੁਛ ਹੋ ਰਿਹਾ। ਜਿਹੜੇ ਵਿਰੋਧੀ ਆ ਜਾਂ ਉਹਨਾਂ ਦੇ ਨਾਲ ਜਿਹੜੀ ਉਹ ਮਤ ਜਿਹੜੀ ਸੇਮ ਨਹੀਂ ਰੱਖਣ ਵਾਲੇ, ਉਹ ਕਹਿੰਦੇ ਆ ਵੀ ਨਹੀਂ, ਇਹ ਵਾਧੂ ਦਾ ਜਿਹੜਾ ਉਹ ਰੌਲਾ ਰੱਪਾ ਹੈਗਾ ਆ। ਜੀ, ਸੋ ਬਿਲਕੁਲ ਇਸੇ ਤਰ੍ਹਾਂ ਜਿਹੜੀ ਏਅਰ ਕੁਆਲਿਟੀ ਆ ਉਹ ਬਹੁਤ ਬੈਡ ਹੋ ਚੁੱਕੀ ਹੈਗੀ ਆ। 2.5 ਮਿਲੀਅਨ ਏਕੜ ਜਿਹੜੇ ਆ ਹੁਣ ਤੱਕ ਸੜ ਕੇ ਸਵਾਹ ਹੋ ਗਏ ਹੈਗੇ ਆ। ਸਮੋਕ ਸਾਈਕਲੋਨ ਇੱਕ ਤਰ੍ਹਾਂ ਦੇ ਨਾਲ ਕੈਲੀਫੋਰਨੀਆ ਦੇ ਵਿੱਚ ਬਣਿਆ ਹੋਇਆ। ਕਹਿੰਦੇ ਏਅਰਬੋਰਨ ਐਸ਼
ਅਸਮਾਨ ਦੇ ਵਿੱਚੋਂ ਜਿਹੜੀ ਸੁਆਹ ਆ ਉਹ ਡਿੱਗ ਰਹੀ ਆ। ਇਹ ਕਾਫੀ ਦਿਨਾਂ ਤੋਂ ਜਿਹੜੀਆਂ ਅੱਗਾਂ ਲੱਗੀਆਂ ਵੱਖ-ਵੱਖ ਜਗ੍ਹਾ 'ਤੇ, ਸੋ ਇਹ ਉਹਦਾ ਜਿਹੜਾ ਰਿਜ਼ਲਟ ਹੈਗਾ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਜਿਹੜੇ ਕੋਵਿਡ-19 ਦੇ ਮਾਮਲੇ ਦੇ ਵਿੱਚ ਵੁੱਡਵਰਡ ਦੇ ਨਾਲ ਉਹਨਾਂ ਦੀਆਂ ਹੋਈਆਂ ਇੰਟਰਵਿਊਜ਼ ਦੇ ਵਿੱਚ ਔਨ ਰੈਕਡ ਬੋਲਦੇ ਹੋਏ ਜਿਹੜੇ ਪਾਏ ਗਏ ਸੀਗੇ ਵੀ ਕੋਵਿਡ-19 ਆਮ ਫਲੂ ਦੇ ਨਾਲੋਂ ਜ਼ਿਆਦਾ ਹਾਨੀਕਾਰਕ ਹੈਗਾ ਆ, ਜ਼ਿਆਦਾ ਜਿਹੜਾ ਆ ਉਹ ਨੁਕਸਾਨ ਕਰ ਸਕਦਾ ਆ। ਉਸ ਨੂੰ ਲੈ ਕੇ ਉਹ ਹੁਣ ਵਾਰ-ਵਾਰ ਇਹ ਕਹਿ ਰਹੇ ਆ ਵੀ ਮੈਂ ਝੂਠ ਜਿਹੜਾ ਉਹ ਨਹੀਂ ਬੋਲਿਆ, ਜਦ ਕਿ ਬਹੁਤ ਵਾਰੀ ਔਨ ਟੇਪ ਔਨ ਰੈਕਡ ਜਿਹੜਾ ਉਹ ਇਸ ਨੂੰ ਹੋਕਸ ਜਿਹੜਾ ਉਹ ਕਹਿ ਰਹੇ ਆ। ਏਅਰਬੋਰਨ ਜਿਹੜਾ ਇਹਨਾਂ ਨੂੰ ਪਤਾ ਸੀਗਾ ਫੈਬਰਵਰੀ ਦੇ ਮਾਰਚ ਦੇ ਵਿੱਚ ਹੀ, ਉਦੋਂ ਵੀ ਇਹਨਾਂ ਨੇ ਜਿਹੜੇ ਅਮਰੀਕੀ ਲੋਕਾਂ ਨੂੰ ਇਸ ਦੇ ਬਾਰੇ ਦੱਸਿਆ ਨਹੀਂ, ਅਤੇ ਆਪਾਂ ਦੇਖਿਆ ਵੀ ਕਿੰਨਾ ਡਿਵਾਈਡ ਜਿਹੜਾ ਆ ਉਹ ਲੋਕਾਂ ਦੇ ਵਿੱਚ ਰਿਹਾ। ਬਹੁਤ ਸਾਰੇ ਲੋਕ ਮਾਸਕ ਪਾਉਣ ਤੋਂ ਵੀ ਜਿਹੜੇ ਇਨਕਾਰੀ ਸੀਗੇ ਵੀ ਨਹੀਂ ਅਸੀਂ ਮਾਸਕ ਜਿਹੜਾ ਨਹੀਂ ਪਾਉਣਾ। ਇਹ ਜਿਹੜੇ ਡੈਮੋਕ੍ਰੇਟਸ ਜਾਣਬੁੱਝ ਕੇ ਇੱਦਾਂ ਇਹ ਕਹਿ ਰਹੇ, ਖਾਸ ਕਰਕੇ ਇਹਨਾਂ ਦੇ ਪਾਰਟੀ ਦੇ ਜਿਹੜੇ ਲੋਕ ਸੀਗੇ। ਸੋ ਉਹਦੇ ਕਰਕੇ ਕਾਫੀ ਜਿਹੜਾ ਆਪਾਂ ਦੇਖਿਆ ਵੀ ਲੋਕਾਂ ਦੇ ਵਿੱਚ ਬਟਵਾਰਾ ਇੱਕ ਹਿਸਾਬ ਦੇ ਨਾਲ ਵਿਚਾਰਕ ਉਹ ਜ਼ਿਆਦਾ ਜਿਹੜਾ ਹੋਇਆ, ਜਿੱਥੋਂ ਬਾਅਦ ਦੇ ਵਿੱਚ ਕਈ ਥਾਵਾਂ ਦੇ ਉੱਤੇ ਕਲੈਸ਼ਿਸ ਵੀ ਜਿਹੜੇ ਆ ਉਹ ਦੇਖੇ ਗਏ ਸੀਗੇ। ਹੁਣ ਇੱਕ ਵਾਰੀ ਫਿਰ ਰਾਸ਼ਟਰਪਤੀ ਟਰੰਪ ਇਹ ਕਹਿ ਰਹੇ ਆ ਵੀ ਨਹੀਂ ਜੀ ਮੈਂ ਉਦੋਂ ਝੂਠ ਨਹੀਂ ਬੋਲਿਆ। ਇਹ ਤਾਂ ਹੁਣ ਔਨ ਰੈਕਡ ਇਹ ਚੀਜ਼ਾਂ ਜਿਹੜੀਆਂ ਉਹ ਪਈਆਂ ਨੇ। ਰਾਸ਼ਟਰਪਤੀ ਟਰੰਪ ਨੇ ਕੀ ਕੁਛ ਜਿਹੜਾ ਉਹਨਾਂ ਦਿਨਾਂ ਦੇ ਵਿੱਚ ਆਖਿਆ ਸੀਗਾ। ਇਸ ਮਸਲੇ ਨੂੰ ਦਬਾਉਣ ਦੀ ਜਿਹੜੀ ਇਹਨਾਂ ਦੀ ਕੋਸ਼ਿਸ਼ ਤਾਂ ਜਿਹੜੀ ਉਹ ਹੈਗੀ ਆ, ਪਰ ਵਿਰੋਧੀ ਪਾਰਟੀ ਜਿਹੜੀ ਆ ਇਸ ਨੂੰ ਲਗਾਤਾਰ ਹਵਾ ਦੇ ਰਹੀ ਆ ਅਤੇ ਇਸ ਦੇ ਬਾਰੇ ਜਿਹੜੀ ਉਹ ਗੱਲਬਾਤ ਕਰ ਰਹੀ ਆ। ਇਸੇ ਦੇ ਬਾਰੇ ਗੱਲਬਾਤ ਕਰਦੇ ਹੋਏ ਜੋ ਬਾਈਡਨ ਨੇ ਜਿਹੜਾ ਕਿਹਾ ਵੀ ਰਾਸ਼ਟਰਪਤੀ ਟਰੰਪ ਆ ਉਹ ਨੈਸ਼ਨਲ ਸਿਕਿਉਰਿਟੀ ਨੈਸ਼ਨਲ ਸੇਫਟੀ ਨੂੰ ਲੈ ਕੇ ਜਿਹੜਾ ਆ ਉਹਨਾਂ ਨੂੰ ਕੋਈ ਵੀ ਜਿਹੜੀ ਉਹ ਪਰਵਾਹ ਨਹੀਂ ਹੈਗੀ। ਉਹ ਮੌਕੇ ਦਾ ਫਾਇਦਾ ਜਿਹੜਾ ਇਸ ਟਾਈਮ ਪੂਰਾ ਇੱਦਾਂ ਦੇ ਬਿਆਨ ਦੇ ਕੇ ਚੁੱਕ ਰਹੇ ਆ। ਉੱਧਰ ਜਿਹੜੀ ਕਮਲਾ ਹੈਰਿਸ ਆ ਉਹਨਾਂ ਨੇ ਵੀ ਇਸੇ ਤਰੀਕੇ ਦਾ ਹੀ ਜਿਹੜਾ ਬਿਆਨ ਆ ਉਹ ਦਿੱਤਾ ਹੈਗਾ ਆ ਵੀ ਰਾਸ਼ਟਰਪਤੀ ਟਰੰਪ ਨੇ ਅਮਰੀਕੀ ਜਾਨਾਂ ਦਾ, ਉਹਨਾਂ ਦੀ ਹੈਲਥ ਦਾ ਜਿਹੜਾ ਰੈਕਲੈਸ ਡਿਸਰਿਗਾਰਡ ਜਿਹੜਾ ਦਿੱਤਾ ਹੈ ਵੀ ਉਹਨਾਂ ਦੀ ਕੋਈ ਵੀ ਪਰਵਾਹ ਜਿਹੜੀ ਉਹ ਨਹੀਂ ਕੀਤੀ ਹੈਗੀ। ਸੋ ਇਹ ਇੱਕ ਵਾਰੀ ਫਿਰ ਜਿਹੜਾ ਕਾਫੀ ਵੱਡਾ ਚੁਣਾਵੀ ਮੁੱਦਾ ਜਿਹੜਾ ਆ ਉਹ ਇੱਕ ਵਾਰੀ ਬਣ ਕੇ ਸਾਹਮਣੇ ਆਵੇਗਾ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਜਿਹੜੀ 2020 ਦੀ ਇਲੈਕਸ਼ਨ ਰੇਸ ਆ ਉਹਦੇ ਵਿੱਚ ਜੋ ਬਾਈਡਨ ਆਫ ਕੋਰਸ ਲੀਡ ਕਰ ਰਹੇ ਹੈਗੇ ਆ, ਪਰ ਜਿਹੜੇ ਪੋਲਸਟਰ ਆ ਉਹ ਸੋਚ ਰਹੇ, ਕਹਿੰਦੇ ਵੀ ਟਰੰਪ ਜਿਹੜਾ ਆ ਉਸ ਨੇ ਇਹ ਇਲੈਕਸ਼ਨ ਜਿੱਤ ਜਾਣੀ ਆ। ਉਹਦਾ ਕਾਰਨ ਉਹਨਾਂ ਨੇ ਦੱਸਿਆ ਵੀ ਜਿਹੜੀ ਮੈਮੋਥ ਯੂਨੀਵਰਸਿਟੀ ਆ ਇਸ ਨੇ ਸਰਵੇ ਕੀਤਾ ਹੈਗਾ। ਉਹਨਾਂ ਦੇ ਸਰਵੇ ਦੇ ਮੁਤਾਬਕ ਕਹਿੰਦੇ ਪਈ ਬਹੁਤ ਸਾਰੇ ਜਿਹੜੇ ਸਪੋਰਟਰਸ ਆ ਟਰੰਪ ਦੇ ਉਹ ਸੀਕਰੇਟ ਸਪੋਰਟਰਸ ਹੈਗੇ ਆ, ਸਾਇਲੈਂਟ ਹੈਗੇ ਆ, ਉਹ ਬੋਲਦੇ ਨਹੀਂ ਹੈਗੇ। ਸੋ ਇਹ ਰੀਜ਼ਨ ਹੋ ਸਕਦਾ। ਅਤੇ ਦੂਸਰੇ ਪਾਸੇ GOP ਦੀ ਜਿਹੜੀ ਵੋਟਰ ਰਜਿਸਟ੍ਰੇਸ਼ਨ ਆ ਜਿਹੜੀਆਂ ਬੈਟਲ ਗਰਾਊਂਡ ਸਟੇਟਸ ਹੈਗੀਆਂ ਉਹਦੇ ਵਿੱਚ ਬਹੁਤ ਜ਼ਿਆਦਾ ਵਧੀ ਆ। ਰਿਪਬਲਿਕਨਸ ਨੇ ਪੈਂਸਲਵੇਨੀਆ ਸਟੇਟ ਦੇ ਵਿੱਚ 1,98,000 ਰਜਿਸਟਰਡ ਵੋਟਰ ਜਿਹੜੇ ਆ ਉਹ ਨਵੇਂ ਐਡ ਕੀਤੇ ਹੈਗੇ 2016 ਦੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਤੋਂ ਬਾਅਦ। ਸੋ ਕਹਿੰਦੇ ਵੀ ਇਹ ਬਹੁਤ ਵੱਡੀ ਗਿਣਤੀ ਆ, ਜਦ ਕਿ ਡੈਮੋਕ੍ਰੇਟਸ ਨੇ ਸਿਰਫ 29,000 ਨਵੇਂ ਜਿਹੜੇ ਵੋਟਰ ਰਜਿਸਟਰਡ ਆ ਉਹ ਐਡ ਕੀਤੇ ਹੈਗੇ ਇਸ ਸਟੇਟ ਦੇ ਵਿੱਚ। ਸੋ ਬੈਟਲ ਗਰਾਊਂਡ ਸਟੇਟ 'ਚ ਈਵਨ ਦੋ ਕਹਿੰਦੇ ਪਈ ਜੋ ਬਾਈਡਨ ਦਾ ਹੱਥ ਹਜੇ ਉੱਪਰ ਆ, ਪਰ ਹੁਣ ਦੇਖਦੇ ਹਾਂ ਵੀ ਹਜੇ ਥੋੜ੍ਹਾ ਟਾਈਮ 45 ਕੁ ਦਿਨ ਪਏ ਹੈਗੇ ਆ, 50 ਦਿਨ ਪਏ ਆ। ਸੋ ਕੀ ਜਿਹੜਾ ਅਪਡੇਟ ਆਉਂਦਾ ਹੈਗਾ। ਜੀ ਬਿਲਕੁਲ, ਕਾਫੀ ਜਿਹੜਾ ਜ਼ੋਰਦਾਰ ਮੁਕਾਬਲਾ ਜਿਹੜਾ ਉਹ ਦੇਖਣ ਨੂੰ ਮਿਲ ਸਕਦਾ। ਫਲੋਰੀਡਾ ਵਰਗੇ ਜਿਹੜੇ ਬੈਟਲ ਗਰਾਊਂਡ ਸੂਬੇ ਦੇ ਵਿੱਚ ਇਸ ਟਾਈਮ ਕਹਿ ਲਓ ਵੀ ਪੂਰੀ ਤਰ੍ਹਾਂ ਦੋਨਾਂ ਹੀ ਕੈਂਡੀਡੇਟਸ ਦੇ ਜਿਹੜੇ ਸਿੰਘ ਫਸੇ ਨੇ। ਹੋ ਸਕਦਾ ਹੈ ਵੀ ਜਿਹੜੇ ਸਵਿੰਗ ਵੋਟਰ ਹੁੰਦੇ ਆ, ਜਿਹੜੇ ਬੈਟਲ ਗਰਾਊਂਡ ਵਾਲੇ ਜਿਹੜੇ ਵੋਟਰਸ ਆ, ਉਹ ਡਿਬੇਟਸ ਤੋਂ ਬਾਅਦ ਦੇ ਵਿੱਚ ਆਪਣਾ ਕਈ ਵਾਰੀ ਮਨ ਜਿਹੜਾ ਉਹ ਬਣਾਉਂਦੇ ਨੇ ਵੀ ਉਹਨਾਂ ਨੇ ਕਿਹੜੇ ਕੈਂਡੀਡੇਟ ਦੀ ਸਪੋਰਟ ਜਿਹੜੀ ਉਹ ਕਰਨੀ ਹੈਗੀ ਆ। ਇਹ ਕਾਫੀ ਜਿਹੜਾ ਆ ਇਹ ਕਹਿ ਲਓ ਵੀ ਨੈਕ ਟੂ ਨੈਕ ਜਿਹੜੀ ਰੇਸ ਆ ਉਹ ਹੋਣ ਜਾ ਰਹੀ ਆ। ਇਸ ਟਾਈਮ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਰਾਈਟ ਨਾਓ ਮਿਸ਼ੀਗਨ ਦੇ ਵਿੱਚ ਆਪਣੀ ਜਿਹੜੀ ਕਨਵੈਂਸਿੰਗ ਆ ਉਹ ਕਰ ਰਹੇ ਹੈਗੇ ਆ। ਉੱਥੇ ਮਿਸ਼ੀਗਨ ਵੀ ਇੱਕ ਤਰ੍ਹਾਂ ਨਾਲ ਬੈਟਲ ਗਰਾਊਂਡ ਸਟੇਟ ਹੈਗੀ ਆ। ਪਿਛਲੀ ਵਾਰੀ ਪ੍ਰੈਜ਼ੀਡੈਂਟ ਟਰੰਪ ਨੇ ਜਿੱਤੀ ਸੀ। ਫਲੋਰੀਡਾ ਜਿਸ ਤਰ੍ਹਾਂ ਤੁਸੀਂ ਦੱਸਿਆ ਆ ਉਹ ਮੋਸਟਲੀ ਰਿਪਬਲਿਕਨ ਸਟੇਟ ਜਾਂਦੀ ਹੈਗੀ ਆ। ਇਸ ਵਾਰੀ ਜਿਹੜੀ ਫਾਈਟ ਉੱਥੇ ਨੈਕ ਟੂ ਨੈਕ ਚੱਲ ਰਹੀ ਆ। ਜੀ ਉੱਦਾਂ ਜਿਹੜੇ ਰਿਪਬਲਿਕਨਸ ਆ ਉਹਨਾਂ ਨੂੰ ਇੱਕ ਚਿੰਤਾ ਜਿਹੜੀ ਉਹ ਜ਼ਰੂਰ ਲੱਗੀ ਹੋਈ ਆ ਵੀ ਕਹਿੰਦੇ ਵੀ ਟਰੰਪ ਕੈਂਪੇਨ ਦੇ ਦੁਆਰਾ ਜਿਹੜੀ ਟੈਲੀਵਿਜ਼ਨ ਦੀ ਐਡਵਰਟਾਈਜ਼ਮੈਂਟ ਆ ਉਹਨੂੰ ਕਾਫੀ ਜ਼ਿਆਦਾ ਉਹਨਾਂ ਨੇ ਪੁੱਲ ਆਊਟ ਕਰ ਲਿਆ ਹੈਗਾ, ਕਾਫੀ ਘਟਾ ਦਿੱਤੀ ਹੈਗੀ ਆ। ਕੁਛ ਆંકੜਿਆਂ ਦੇ ਮੁਤਾਬਕ ਜਿਹੜੀ ਬਾਈਡਨ ਕੈਂਪੇਨ ਆ ਉਹਨਾਂ ਨੇ ਜਿਹੜੇ ਟਰੰਪ ਕੈਂਪੇਨ ਨੂੰ ਕਾਫੀ ਜ਼ਿਆਦਾ ਪਿੱਛੇ ਰੱਖਿਆ ਆ ਇਸ ਮਾਮਲੇ ਦੇ ਵਿੱਚ। TV ਐਡਵਰਟਾਈਜ਼ਮੈਂਟ ਦੀ ਸਪੈਂਡਿੰਗ ਨੂੰ ਲੈ ਕੇ ਦੱਸਿਆ ਜਾ ਰਿਹਾ ਵੀ ਜੋ ਬਾਈਡਨ ਨੇ ਪਿਛਲੇ ਕੁਛ
ਕਹਿ ਲਓ ਵੀ 1 ਮਹੀਨੇ ਦੇ ਵਿੱਚ ਉਹਨਾਂ ਨੇ ਜਿਹੜੇ ਆ 28 ਮਿਲੀਅਨ ਤੱਕ ਜਿਹੜੇ ਟੀਵੀ ਦੇ ਉੱਤੇ ਸਪੈਂਡ ਕੀਤੇ ਆ, ਜਦ ਕਿ ਜਿਹੜੇ ਰਾਸ਼ਟਰਪਤੀ ਟਰੰਪ ਦੇ ਕੈਂਪੇਨ ਆ, ਮਾਫੀ ਚਾਹੁੰਦਾ, ਉਹਨਾਂ ਨੇ 28 ਨਹੀਂ 90 ਮਿਲੀਅਨ ਜਿਹੜਾ ਉਹਨਾਂ ਨੇ ਟੈਲੀਵਿਜ਼ਨ ਐਡਸ ਦੇ ਉੱਤੇ ਸਪੈਂਡ ਕੀਤਾ ਆ, ਅਤੇ ਜਦ ਕਿ ਟਰੰਪ ਕੈਂਪੇਨ ਨੇ 18 ਮਿਲੀਅਨ ਜਿਹੜਾ ਉਹ ਸਪੈਂਡ ਕੀਤਾ ਆ। ਨਵੇਂ ਜਿਹੜੇ ਕੈਂਪੇਨ ਮੈਨੇਜਰ ਇਸ ਟਾਈਮ ਟਰੰਪ ਕੈਂਪੇਨ ਦੇ ਜਿਹੜੇ ਆਏ ਹੋਏ ਨੇ, ਉਹਨਾਂ ਨੇ ਇਹ ਆਖਿਆ ਵੀ ਅਸੀਂ ਅਖੀਰਲੇ 30 ਦਿਨਾਂ ਦੇ ਵਿੱਚ ਜ਼ਿਆਦਾ ਜ਼ੋਰ ਜਿਹੜਾ ਉਹ ਲਾਉਣਾ ਆ। ਜੁਲਾਈ ਮਹੀਨੇ ਦੇ ਵਿੱਚ ਜਿਹੜੇ ਨਵੇਂ ਇਹਨਾਂ ਦੇ ਕੈਂਪੇਨ ਮੈਨੇਜਰ ਬਿਲ ਸਟੀਫਨ ਆ, ਉਹਨਾਂ ਨੇ ਕਾਰਜਕਾਰ ਜਿਹੜਾ ਸਾਂਭਿਆ ਸੀ, ਅਤੇ ਉਦੋਂ ਤੋਂ ਉਹਨਾਂ ਨੇ ਬਜਟ ਦੀ ਰੀਸਟਰਕਚਰਿੰਗ ਜਿਹੜੀ ਉਹ ਕੀਤੀ ਆ, ਕਿਉਂਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਟਰੰਪ ਕੈਂਪੇਨ ਦੁਆਰਾ $1 ਬਿਲੀਅਨ ਜਿਹੜਾ ਕੈਂਪੇਨਿੰਗ ਦੇ ਉੱਤੇ ਸਪੈਂਡ ਜਿਹੜੇ ਉਹ ਕਰ ਚੁੱਕੇ ਹੋਏ ਸੀਗੇ। ਸੋ ਇਹ ਕਹਿੰਦੇ ਵੀ ਹੁਣ ਕਾਫੀ ਜ਼ਿਆਦਾ ਬਜਟ ਦੇ ਵਿੱਚ ਐਡ ਕੱਟਸ ਜਿਹੜੀਆਂ ਆ ਉਹਨਾਂ ਦੇ ਦੁਆਰਾ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਆ, ਅਤੇ ਕਹਿੰਦੇ ਅਸੀਂ ਜ਼ਿਆਦਾ ਡਾਲਰ ਜਿਹੜੇ ਉਹ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ 3 ਨਵੰਬਰ ਦੀ ਇਲੈਕਸ਼ਨ ਤੋਂ 1 ਮਹੀਨਾ ਪਹਿਲਾਂ ਜਿਹੜੇ ਆ ਉਸ ਨੂੰ ਸਪੈਂਡ ਕਰਨ ਦੇ ਲਈ। ਬਾਈਡਨ ਨੂੰ ਇੱਕ ਹਿਸਾਬ ਦੇ ਨਾਲ ਥੋੜ੍ਹਾ ਜਿਹੜਾ ਵੱਧ ਮੌਕਾ ਇਸ ਦੇ ਵਿੱਚ ਮਿਲੇਗਾ ਜੇ ਰਾਸ਼ਟਰਪਤੀ ਟਰੰਪ ਇਸ ਮਹੀਨੇ ਦੇ ਵਿੱਚ ਘੱਟ ਜਿਹੜਾ ਉਹ ਸਪੈਂਡ ਕਰਨਗੇ, ਅਤੇ ਇਹ ਦੇਖਣਾ ਹੋਊਗਾ ਵੀ ਕੀ ਇਸ ਦਾ ਕੋਈ ਉਹ ਫਾਇਦਾ ਚੱਕਣ ਦੇ ਵਿੱਚ ਕਾਮਯਾਬ ਰਹਿਣਗੇ ਜਾਂ ਨਹੀਂ। ਪਰ ਕੁਛ ਰਿਪਬਲਿਕਨ ਇਸ ਦੇ ਉੱਤੇ ਜਿਹੜੀ ਆ ਉਹਨਾਂ ਨੂੰ ਚਿੰਤਾ ਜਿਹੜੀ ਜ਼ਰੂਰ ਆ ਉਹ ਨਜ਼ਰ ਆ ਰਹੀ ਆ ਵੀ ਜੇ ਘੱਟ ਇੱਦਾਂ ਐਡਸ ਦੇ ਉੱਤੇ ਜਾਂ ਇਸ ਦੇ ਉੱਤੇ ਉਹਨਾਂ ਨੇ ਸਪੈਂਡ ਕੀਤਾ ਕੈਂਪੇਨ ਦੇ ਉੱਤੇ, ਵੀ ਕਿਤੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੱਥੋਂ ਜਿਹੜੀ ਉਹ ਨਾ ਨਿਕਲ ਜਾਵੇ। ਜੀ, ਅਗਲੀ ਖਬਰ ਜਿਹੜੀ ਰਸ਼ੀਆ, ਚਾਈਨਾ ਤੇ ਈਰਾਨ, ਉੱਥੇ ਦੇ ਜਿਹੜੇ ਹੈਕਰਸ ਆ ਉਹ ਕੋਸ਼ਿਸ਼ ਕਰ ਰਹੇ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀ ਜਿਹੜੀ ਕੈਂਪੇਨ ਚੱਲ ਰਹੀ ਆ ਵੀ ਉਸ ਨੂੰ ਕਿਸ ਤਰ੍ਹਾਂ ਜਿਹੜਾ ਹੈਕ ਕੀਤਾ ਜਾਵੇ। ਰਸ਼ੀਅਨ ਹੈਕਰਸ ਨੇ 2016 ਦੇ ਵਿੱਚ ਡੈਮੋਕ੍ਰੇਟਿਕ ਪਾਰਟੀ ਦੀ ਜਿਹੜੀ ਕੈਂਪੇਨ ਸੀ ਉਹਨੂੰ ਹੈਕ ਕਰ ਲਿਆ ਸੀ। ਇਹ ਜਿਹੜੀ ਮਾਈਕਰੋਸਾਫਟ ਨੇ ਅੱਜ ਰਿਪੋਰਟ ਪੇਸ਼ ਕੀਤੀ ਆ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਆ ਵੀ ਰਸ਼ੀਆ, ਚਾਈਨਾ ਤੇ ਈਰਾਨ ਤਿੰਨੇ ਮੁਲਕ ਜਿਹੜੇ ਆ ਇਹ ਟਰਾਈ ਕਰ ਰਹੇ ਆ, ਅਤੇ ਸਪਾਈ ਗੇਮ ਜਿਹੜੀ ਆ ਇੱਕ ਤਰ੍ਹਾਂ ਨਾਲ ਕਹਿੰਦੇ ਚਾਈਨਾ ਦਾ ਇੱਕ ਗਲੋਬਲ ਨੈਟਵਰਕ ਆ ਉਹਦੇ ਵੱਲੋਂ ਚੱਲ ਰਹੀ ਹੈਗੀ ਆ। ਜੀ, ਜੇ ਦੇਖਿਆ ਜਾਵੇ ਤਾਂ ਰਸ਼ੀਆ ਦੇ ਹੈਕਰਸ ਕਹਿੰਦੇ ਵੀ ਬਾਈਡਨ ਦੇ ਉੱਤੇ, ਤੇ ਜਿਹੜੇ ਚਾਈਨਾ ਵਾਲੇ ਜਿਹੜੇ ਉਹ ਟਰੰਪ ਕੈਂਪੇਨ ਦੇ ਉੱਤੇ, ਚਾਈਨਾ ਵਾਲੇ ਨਹੀਂ ਚਾਹੁੰਦੇ ਵੀ ਟਰੰਪ ਜਿਹੜੇ ਮੁੜ ਦੁਬਾਰਾ ਜਿਹੜੇ ਉਹ ਜਿੱਤਣ, ਅਤੇ ਰਸ਼ੀਆ ਵਾਲੇ ਜਿਹੜੇ ਆ ਉਹਨਾਂ ਨੂੰ ਚਾਹੁੰਦੇ ਨੇ ਵੀ ਉਹ ਜਿੱਤਣ, ਕਿਉਂਕਿ ਯਾਦ ਹੋਣਾ ਪਿਛਲੀ ਵਾਰੀ ਵੀ ਰਾਸ਼ਟਰਪਤੀ ਟਰੰਪ ਨੇ ਹੈਲਰੀ ਕਲਿੰਟਨ ਦੀਆਂ ਈਮੇਲਸ ਹੈਕ ਕਰਨ ਦੇ ਲਈ ਔਨ ਏਅਰ ਜਿਹੜਾ ਉਹ ਆਖਿਆ ਸੀਗਾ, ਅਤੇ ਉਸ ਤੋਂ ਬਾਅਦ ਦੇ ਵਿੱਚ ਕੁਛ ਦਿਨਾਂ ਦੇ ਵਿੱਚ ਹੀ ਉਹ ਈਮੇਲਸ ਜਿਹੜੀਆਂ ਆ ਹੈਕ ਹੋ ਕੇ ਹੈਲਰੀ ਕਲਿੰਟਨ ਦੀਆਂ ਸਾਹਮਣੇ ਉਹ ਆਈਆਂ ਸੀਗੀਆਂ। ਸੋ ਕਾਫੀ ਇੱਕ ਜਿਹੜਾ ਚਿੰਤਾ ਕਈ ਵੋਟਰਸ ਦੇ ਦਰਮਿਆਨ ਜਿਹੜੀ ਇਹ ਬਣੀ ਹੋਈ ਆ ਵੀ ਇਸ ਵਾਰ ਜਿਹੜੀਆਂ ਇਲੈਕਸ਼ਨਸ ਆ ਉਸ ਉੱਤੇ ਬਾਹਰੀ ਪ੍ਰਭਾਵ, ਬਾਹਰਲੇ ਮੁਲਕਾਂ ਦਾ ਪ੍ਰਭਾਵ ਇਸ ਤਰੀਕੇ ਦੇ ਨਾਲ ਕਿੰਨਾ ਕੁ ਰਹਿਣ ਵਾਲਾ ਹੈਗਾ ਜੀ। ਅਗਲੀ ਖਬਰ US ਸੈਂਸਸ ਦੇ ਮੁਤਾਬਕ ਹੈਗੀ ਆ। ਆਪਾਂ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਹੈਗੇ ਪੂਰੇ USA ਦੇ ਵਿੱਚ ਵੀ ਭਾਈ ਜਿਸ ਨੇ US ਸੈਂਸਸ ਦਾ ਫਾਰਮ ਨਹੀਂ ਭਰਿਆ, ਤੁਸੀਂ ਆਨਲਾਈਨ ਜਾ ਕੇ ਵੀ ਭਰ ਸਕਦੇ ਹੋ, ਤੁਸੀਂ ਕਾਲ ਵੀ ਕਰ ਸਕਦੇ ਹੋ। ਲੇਟਰ ਔਨ ਪੰਜਾਬੀ ਰੇਡੀਓ USA ਆਪਾਂ ਦੱਸ ਸਕਦੇ ਹੋ ਉਹਦੇ ਜਾ ਕੇ ਕਿਸ ਤਰ੍ਹਾਂ ਤੁਸੀਂ ਭਰਨਾ ਆ, ਉੱਥੇ ਸਿੱਖ ਸ਼ਬਦ ਕਿੱਥੇ ਜਾ ਕੇ ਲਿਖਣਾ ਹੈਗਾ, ਅਤੇ ਇਹਦੇ ਹੋਰ ਵੀ ਬਹੁਤ ਸਾਰੇ ਫਾਇਦੇ ਆ। ਕਿਸ ਤਰ੍ਹਾਂ ਜਿਹੜੇ ਡਿਸਟ੍ਰਿਕਟ ਕਾਂਗਰਸ ਦੇ ਆ ਉਹ ਜਿਹੜੇ ਰਿਵਾਈਵ ਹੋਣੇ ਹੈਗੇ ਆ, ਕਿਸ ਤਰ੍ਹਾਂ ਤੁਹਾਡੇ ਸਕੂਲਾਂ ਨੂੰ ਜਾਂ ਹੋਰ ਫੰਡਿੰਗ ਮਿਲਣੀ ਹੈਗੀ ਆ। ਅਤੇ ਅੱਜ ਇੱਕ ਫੈਡਰਲ ਕੋਰਟ ਨੇ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਪਲਾਨ ਸੀਗੀ ਜਿਹਦੇ ਵਿੱਚ ਉਹਨਾਂ ਨੇ ਅਨਡਾਕੂਮੈਂਟਡ ਇਮੀਗਰੈਂਟਸ ਨੂੰ ਐਕਸਕਲੂਡ ਕਰਨਾ ਸੀ ਸੈਂਸਸ ਕਾਊਂਟ ਤੋਂ, ਉਸ ਨੂੰ ਓਵਰਟਰਨ ਕਰ ਦਿੱਤਾ ਹੈ, ਉਸ ਨੂੰ ਬਲੌਕ ਕਰ ਦਿੱਤਾ ਹੈ। ਸੋ ਜੱਜ ਨੇ ਕਿਹਾ ਵੀ ਇਹ ਜਿਹੜਾ ਆ ਚਾਹੇ ਕੋਈ ਵੀ ਅਨਡਾਕੂਮੈਂਟਡ ਹੈਗਾ ਉਸ ਨੂੰ US ਸੈਂਸਸ ਦੇ ਵਿੱਚ ਕਾਊਂਟ ਕਰਨ ਤੋਂ ਰੋਕਿਆ ਨਹੀਂ ਜਾ ਸਕਦਾ। ਜੀ, ਤੇ ਹਰਜੋਤ ਸਿੰਘ ਜੀ ਬੜੀ ਵੈਸੇ ਜੇ ਮੰਨ ਲਓ ਵੀ ਇਹ ਆਰਡਰ ਦੇ ਦਿੱਤਾ ਜਾਂਦਾ ਹੋ ਜਾਂਦਾ ਤੇ ਕਾਊਂਟ ਹੋਣਾ ਕਿੱਦਾਂ ਸੀਗਾ, ਕਿਉਂਕਿ ਸੈਂਸਸ ਦੇ ਵਿੱਚ ਤੇ ਇਮੀਗ੍ਰੇਸ਼ਨ ਜਾਂ ਤੁਹਾਡੇ ਸਟੇਟਸ ਦੇ ਬਾਰੇ ਕਿਸੇ ਵੀ ਤਰੀਕੇ ਦਾ ਕੋਈ ਸਵਾਲ ਜਿਹੜਾ ਉਹ ਨਹੀਂ ਹੈਗਾ ਕਿ ਫਿਰ ਪੁਰਾਣੇ ਭਰਿਆ ਹੋਇਆ ਜਿਹੜਾ ਸੈਂਸਸ ਆ ਉਹ ਕਿਤੇ ਰੱਦ ਹੋ ਕੇ ਦੁਰ ਤੋਂ ਭਰਨੇ ਪੈਣੇ ਸੀਗੇ। ਇਹ ਵੀ ਇੱਕ ਕਾਫੀ ਪੇਚੀਦਾ ਮਸਲਾ ਸੀ, ਪਰ ਟਰਾਈ ਕੀਤੀ ਆ ਟਰੰਪ ਐਡਮਿਨਿਸਟ੍ਰੇਸ਼ਨ ਨੇ ਪਹਿਲੋਂ ਵੀ ਸਿਟੀਜ਼ਨਸ਼ਿਪ ਦਾ ਸਵਾਲ ਲਿਆਉਣ ਦੇ ਲਈ। ਉਦੋਂ ਸੁਪਰੀਮ ਕੋਰਟ ਨੇ ਜਿਹੜੇ ਇਹਨਾਂ ਦੇ ਇਸ ਜਿਹੜੀ ਚੀਜ਼ ਨੂੰ ਰੋਕ ਦਿੱਤਾ ਸੀ, ਅਤੇ ਹੁਣ ਇੱਕ ਫੈਡਰਲ ਅਦਾਲਤ ਆ ਉਹਨਾਂ ਨੇ ਇਹਨਾਂ ਦੇ ਆਰਡਰ ਦੇ ਉੱਤੇ ਜਿਹੜਾ ਸੀਗਾ ਮੈਮੋਰੈਂਡਮ ਆ ਉਸ ਦੇ ਉੱਤੇ ਜਿਹੜਾ ਇਹਨਾਂ ਨੇ ਰੋਕ ਉਹ ਲਗਾ ਦਿੱਤੀ ਹੈਗੀ ਆ। ਸੋ ਬਿਲਕੁਲ ਇਹ 3 ਜੱਜ ਦਾ ਜਿਹੜੀ ਕੋਰਟ ਆ ਉਹਨਾਂ ਦਾ ਪੈਨਲ ਸੀ ਜਿਨ੍ਹਾਂ ਨੇ ਇਹ ਨਿਊਯਾਰਕ ਦੇ ਵਿੱਚ ਬਲੌਕ ਕੀਤਾ ਹੈਗਾ ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਜਾਰਜ ਫਲੋਇਡ ਦੀ ਜਿਹੜੀ ਮੌਤ ਹੋਈ ਸੀਗੀ ਉਸ ਦੀ ਕਿਲਿੰਗ ਆਖਿਆ ਜਾਂਦਾ ਆ ਜਿਹੜੇ ਮਿਨੀਐਪੋਲਿਸ ਦੇ ਪੁਲਿਸ ਅਫਸਰਸ ਦੇ ਦੁਆਰਾ। ਕਹਿੰਦੇ ਵੀ ਹੁਣ ਕੋਰਟ ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ ਕਹਿੰਦੇ ਇਹ ਇੱਦਾਂ ਲੱਗ ਰਿਹਾ ਵੀ ਉਹ ਇੱਕ ਦੂਜੇ ਦੇ ਉੱਤੇ ਟਰਨ ਔਨ ਕਰ ਰਹੇ ਹੈਗੇ ਆ
ਵੀ ਇੱਕ ਦੂਜੇ ਨੂੰ ਦੱਸ ਰਹੇ ਆ ਵੀ ਇਹ ਦੋਸ਼ੀ ਆ, ਇਹ ਦੋਸ਼ੀ ਆ, ਇਹਦੇ ਕਰਕੇ ਇਹ ਸਾਰਾ ਕੁਛ ਵਾਪਰਿਆ ਹੈਗਾ ਹੈ। ਚਾਰੇ ਜਿਹੜੇ ਪੁਲਿਸ ਵਾਲੇ, ਡੈਰਿਕ ਚੌਬਿਨ ਜਿਨੇ ਉਸ ਦੇ ਗੋਡਾ ਧਰਿਆ ਸੀਗਾ ਧੌਣ ਦੇ ਉੱਤੇ, ਅਲੈਗਜ਼ੈਂਡਰ ਕਿਊਇੰਗ, ਥਾਮਸ ਲੇਨ, ਟਾਓ ਥਾਓ, ਇਹ ਚਾਰੇ ਜਾਣੇ ਉਸ ਟਾਈਮ ਦੇ ਉੱਤੇ ਮੌਜੂਦ ਸੀਗੇ ਜਦ ਜਿਹੜੇ ਜਾਰਜ ਫਲੋਇਡ ਦੀ ਜਿਹੜੀ ਹੱਤਿਆ ਹੋਈ ਸੀ। ਅਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਦੇਖਿਆ ਵੀ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਪ੍ਰੋਟੈਸਟ ਵਗੈਰਾ ਵੀ ਚੱਲੇ ਅਤੇ ਅਜੇ ਵੀ ਕਈ ਥਾਵਾਂ ਦੇ ਉੱਤੇ ਉਹ ਚੱਲ ਰਹੇ ਨੇ। ਸੋ ਇਹਨਾਂ ਚਾਰਾਂ ਨੇ ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ ਇੱਕ ਦੂਜੇ ਨੂੰ ਜਿਹੜਾ ਦੋਸ਼ੀ ਦੇ ਰਹੇ ਆ, ਅਤੇ ਕਹਿੰਦੇ ਚਾਰਾਂ ਦੇ ਜਿਹੜੀਆਂ ਸਟੇਟਮੈਂਟਸ ਆ ਇੱਕ ਦੂਜੇ ਦੇ ਨਾਲ ਉਹ ਨਹੀਂ ਮਿਲ ਰਹੀਆਂ ਹੈਗੀਆਂ। ਸੋ ਇਹ ਹੁਣ ਦੇਖਦੇ ਹਾਂ ਕੀ ਬਣਦਾ, ਅਤੇ ਕਹਿੰਦੇ ਵੀ ਕੱਲ੍ਹ ਨੂੰ ਅਦਾਲਤ ਦੇ ਮੂਹਰੇ ਕੁਛ ਕੁ ਜਿਹੜੇ ਪੁਲਿਸ ਵਾਲੇ ਆ ਉਹ ਸਾਹਮਣੇ ਪੇਸ਼ ਹੋਣਗੇ, ਅਤੇ ਫਿਰ ਦੇਖਦੇ ਹਾਂ ਵੀ ਪ੍ਰੋਸੀਕਿਊਟਰਸ ਜਿਹੜੇ ਆ ਉਹ ਕੀ ਉਹਨਾਂ ਦੇ ਵੱਲੋਂ ਪੇਸ਼ ਕਰਦੇ ਨੇ, ਅਤੇ ਕਹਿੰਦੇ ਵੀ ਇਹਨਾਂ ਦਾ ਸ਼ਾਇਦ ਸਾਂਝੇ ਤੌਰ ਦੇ ਉੱਤੇ ਟਰਾਇਲ ਜਿਹੜਾ ਆ ਉਹ ਇਕੱਠਿਆਂ ਚੱਲ ਸਕਦਾ ਆ। ਜੀ, ਅਗਲੀ ਖਬਰ ਫਰਾਡ ਦੇ ਨਾਲ ਸੰਬੰਧਿਤ ਹੈ। US ਦੀ ਜਸਟਿਸ ਡਿਪਾਰਟਮੈਂਟ ਨੇ 57 ਦੇ ਕਰੀਬ ਲੋਕਾਂ ਨੂੰ ਚਾਰਜ ਕੀਤਾ ਹੈ ਜਿਨ੍ਹਾਂ ਨੇ $175 ਮਿਲੀਅਨ ਦੇ PPP ਲੋਨ ਫੰਡਸ ਜਿਹੜੇ ਆ ਉਹ ਗਲਤ ਤਰੀਕੇ ਨਾਲ ਲਏ ਸੀ। ਕਾਂਗਰਸ ਨੇ ਪਿਛਲੇ ਦਿਨਾਂ ਦੇ ਵਿੱਚ $670 ਬਿਲੀਅਨ ਦਾ ਇਹ ਪ੍ਰੋਗਰਾਮ ਅਪਰੂਵ ਕੀਤਾ ਸੀ, ਜਿਹਦੇ ਵਿੱਚੋਂ ਹੁਣ ਤੁਸੀਂ ਦੇਖ ਲਓ ਭਈ 57 ਲੋਕ ਤਾਂ ਆਲਰੇਡੀ ਜਿਹੜੇ ਫੜੇ ਗਏ ਆ ਜਿਨ੍ਹਾਂ ਨੇ ਇਹ ਫਰਾਡ ਕੀਤੇ ਆ। ਇਸੇ ਤਰ੍ਹਾਂ ਕੈਲੀਫੋਰਨੀਆ ਦੀ EDD ਡਿਪਾਰਟਮੈਂਟ ਵੱਲੋਂ ਵੀ ਖਬਰ ਆ ਰਹੀ ਆ, ਜਿਹੜੀ ਹੁਣ ਗਵਰਨਰ ਨੇ ਇੱਕ ਇਨਵੈਸਟੀਗੇਸ਼ਨ ਜਿਹੜੀ ਹੈ ਕੈਲੀਫੋਰਨੀਆ ਦੀ ਅਨਪਲਾਇਮੈਂਟ ਆਫਿਸ ਵਾਲਿਆਂ ਦੀ ਕਰਨੀ ਸ਼ੁਰੂ ਕਰ ਦਿੱਤੀ ਆ ਵੀ ਕਿਸ ਤਰ੍ਹਾਂ ਉੱਥੇ ਮਿਸਯੂਜ਼ ਹੋ ਰਿਹਾ ਹੈਗਾ। ਕਹਿੰਦੇ ਵੀ ਬਹੁਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਦੇ ਘਰਾਂ 'ਚ ਚੈੱਕ ਜਾ ਰਿਹਾ ਜਿਹੜੇ ਉਸ ਘਰਾਂ 'ਚ ਰਹਿੰਦੇ ਨਹੀਂ ਹੈਗੇ, ਅਤੇ ਲੋਕ ਹੈਰਾਨ ਆ ਵੀ ਸਾਡੇ ਐਡਰੈਸ ਕੋਈ ਨਾ ਕੋਈ ਜਿਹੜਾ ਵਰਤ ਰਿਹਾ ਹੈਗਾ। ਇਸੇ ਤਰ੍ਹਾਂ ਜਿਹੜੇ $1200 ਦੇ ਚੈੱਕ ਫੈਡਰਲ ਗਵਰਨਮੈਂਟ ਵੱਲੋਂ ਭੇਜੇ ਗਏ ਸੀ, ਕਹਿੰਦੇ ਵੀ 9 ਮਿਲੀਅਨ ਦੇ ਕਰੀਬ ਲੋਕਾਂ ਨੇ ਹਜੇ ਤੱਕ ਉਹ ਜਮ੍ਹਾਂ ਹੀ ਨਹੀਂ ਕਰਾਏ ਹੈਗੇ। ਸੋ ਹੋ ਸਕਦਾ ਉਹ ਕਈ ਜਿਹੜੇ ਆ ਜਿਨ੍ਹਾਂ ਦੀ ਮੌਤ ਹੋ ਚੁੱਕੀ ਆ ਜਾਂ ਆਊਟ ਆਫ ਕੰਟਰੀ ਮੂਵ ਹੋ ਗਏ ਆ ਵੀ ਉਹਨਾਂ ਨੂੰ ਵੀ ਜਿਹੜੇ ਉਹ ਚੈੱਕ ਇਸ਼ੂ ਹੋ ਗਏ ਹੋਣ। ਜੀ, ਇਹ ਤਾਂ ਆਪਣੇ ਕਈ ਕਾਲਰਸ ਨੇ ਦੱਸਿਆ ਸੀਗਾ ਵੀ ਉਹਨਾਂ ਦੇ ਕਈ ਜਿਹੜੇ ਪਰਿਵਾਰਾਂ ਦੇ ਜੀ ਜਿਹੜੇ ਆ ਉਹ ਚੜ੍ਹਾਈ ਕਰ ਗਏ ਸੀ, ਉਹਨਾਂ ਦੇ ਨਾਂ ਦੇ ਵੀ ਜਿਹੜੇ ਆ ਉਹ ਚੈੱਕ ਆ ਗਏ ਸੀਗੇ। ਅਕਲਮੰਦੀ ਉਸ ਦੇ ਵਿੱਚ ਇਹ ਹੋਊਗੀ ਵੀ ਭਾਈ ਉਹ ਮਨੀ ਜਿਹੜੀ ਉਹ ਵਰਤਿਓ ਨਾ, ਉਹ ਵਾਪਸ ਜਿਹੜੀ ਉਹ ਕਰ ਦਿਓ, ਅਤੇ ਜਾਂ ਜਿਹੜਾ ਚੈੱਕ ਆ ਜਾਂ ਉਸ ਨੂੰ ਫਿਰ ਐਕਸਪਾਇਰ ਇੱਕ ਹਿਸਾਬ ਦੇ ਨਾਲ ਹੋਣ ਦਿੱਤਾ ਜਾਵੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅਮਰੀਕਾ ਦੇ ਵਿੱਚ ਜਿਹੜਾ ਕੱਲ੍ਹ ਦਾ ਦਿਨ ਆ ਬੜੀ ਹੀ ਮਹੱਤਤਾ ਆ। ਅਮਰੀਕਾ ਨੂੰ ਹਿਲਾ ਕੇ ਰੱਖ ਦੇਣ ਵਾਲਾ ਜਿਹੜਾ ਇਹ ਦਿਨ ਸੀਗਾ 2001 ਦੇ ਵਿੱਚ 9/11 ਜਿਹੜਾ ਆ ਉਹ ਵਾਪਰਿਆ ਸੀਗਾ, ਅਤੇ ਉਸ ਟਾਈਮ ਦੇ ਉੱਤੇ 3000 ਤੋਂ ਵੱਧ ਜਿਹੜੀਆਂ ਜਾਨਾਂ ਆ, ਜਿਹੜੇ ਟਵਿਨ ਟਾਵਰ ਸੀਗੇ ਉਹਨਾਂ ਦੇ ਵਿੱਚ ਜਿਹੜੇ ਜਹਾਜ਼ ਟਕਰਾਏ ਗਏ ਸੀਗੇ ਉਸ ਟਾਈਮ ਦੇ ਉੱਤੇ, ਜਿਹੜੇ ਅਲ-ਕਾਇਦਾ ਦੇ ਜਿਹੜੇ ਟੈਰਰਿਸਟ ਆ ਉਹਨਾਂ ਦੇ ਦੁਆਰਾ, ਅਤੇ ਉਦੋਂ ਮੌਤਾਂ ਜਿਹੜੀਆਂ ਹੋਈਆਂ ਸੀ। ਉਸ ਤੋਂ ਬਾਅਦ ਦੇ ਵਿੱਚ ਅਮਰੀਕਾ ਪੂਰੀ ਤਰ੍ਹਾਂ ਜਿਹੜਾ ਉਹ ਹਿੱਲ ਗਿਆ ਸੀਗਾ। ਉਸ ਤੋਂ ਬਾਅਦ 'ਚ ਕਈ ਦਹਾਕਿਆਂ ਤੱਕ ਜਿਹੜੀਆਂ ਜੰਗਾਂ ਵੀ ਅਮਰੀਕਾ ਨੇ ਜਿਹੜੀਆਂ ਲੜੀਆਂ ਅਲ-ਕਾਇਦਾ ਦੇ ਜਿਹੜੇ ਆ ਲੋਕਾਂ ਨੂੰ ਜਿਹੜਾ ਉਹ ਫੜਨ ਦੇ ਲਈ, ਖਾਸ ਕਰਕੇ ਜਿਹੜਾ ਉਸਾਮਾ ਬਿਨ ਲਾਦਨ ਸੀ ਉਸ ਨੂੰ, ਜਿਹਨੂੰ ਬਾਅਦ ਦੇ ਵਿੱਚੋਂ ਕੁਛ ਵਰ੍ਹੇ ਪਹਿਲਾਂ ਜਿਹੜਾ ਆ ਪਾਕਿਸਤਾਨ ਤੋਂ ਫੜ ਕੇ ਜਿਹੜੇ ਉਸ ਨੂੰ ਜਿਹੜਾ ਉੱਥੇ ਹੀ ਜਿਹੜਾ ਉਹ ਮੁਕਾ ਦਿੱਤਾ ਗਿਆ ਸੀਗਾ। ਇਸੇ ਮਾਮਲੇ ਦੇ ਵਿੱਚ ਜਿਹੜੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਹਨਾਂ ਦੇ, ਕਿਉਂਕਿ ਇਲੈਕਸ਼ਨ ਈਅਰ ਵੀ ਹੈਗਾ ਆ, ਉਹਨਾਂ ਦੇ ਜਿਹੜੇ ਆਪੋਜੀਸ਼ਨ ਦੇ ਜਿਹੜੇ ਹੈਗੇ ਨੇ ਮੇਨ ਜੋ ਬਾਈਡਨ, ਉਹ ਜਿੱਥੇ ਫਲਾਈਟ 93 ਜਿਹੜੀ ਕ੍ਰੈਸ਼ ਕੀਤੀ ਗਈ ਸੀ ਉਸ ਦੇ ਮੈਮੋਰੀਅਲ ਦੇ ਉੱਤੇ ਜਿਹੜੇ ਉਹ ਉੱਥੇ ਪਹੁੰਚਣ ਜਾ ਰਹੇ ਹੈਗੇ ਆ, ਅਤੇ ਉੱਥੇ ਜਾ ਕੇ ਸ਼ਰਧਾ ਦੇ ਫੁੱਲ ਜਿਹੜੇ ਉਹ ਭੇਂਟ ਕਰਨਗੇ, ਅਤੇ ਉੱਥੇ ਲੋਕਾਂ ਨੂੰ ਜਿਹੜਾ ਆ ਹੋ ਸਕਦਾ ਆ ਵੀ ਉਹ ਸੰਬੋਧਨ ਵੀ ਜਿਹੜਾ ਉਹ ਕਰਨ ਜਾਂ ਕੁਛ ਗੱਲਾਂ ਵੀ ਜਿਹੜੀਆਂ ਉਹ ਆਖਣ। ਇਹ 3 ਹਫ਼ਤੇ ਪਹਿਲਾਂ ਜਿਹੜਾ ਆ ਇਹ ਹੋਣ ਜਾ ਰਿਹਾ ਵੀ ਸੇਮ ਥਾਂ ਦੇ ਉੱਤੇ ਸੇਮ ਦਿਨ ਜਿਹੜੇ ਆ ਦੋਨੋਂ ਹੀ ਕੈਂਡੀਡੇਟਸ ਜਿਹੜੇ ਆ ਸ਼ਰਧਾਂਜਲੀ ਜਿਹੜੀ ਉਹ ਭੇਂਟ ਕਰਨ ਜਾ ਰਹੇ ਨੇ। 3 ਹਫ਼ਤਿਆਂ ਬਾਅਦ ਇਹਨਾਂ ਦਾ ਪਹਿਲਾ ਡਿਬੇਟ ਜਿਹੜਾ ਆ ਉਹ ਰੱਖਿਆ ਗਿਆ ਹੈਗਾ ਆ। ਜੀ ਬਿਲਕੁਲ, ਜਿਸ ਤਰ੍ਹਾਂ ਮੈਂ ਪਹਿਲੀ ਖਬਰ ਦੇ ਵਿੱਚ ਫਰਾਡ ਦੀ ਗੱਲ ਕਰਦਾ ਸੀ, ਰਾਜਕਰਮਵੀਰ ਸਿੰਘ ਜੀ ਕੈਲੀਫੋਰਨੀਆ ਦੇ ਅਨਪਲਾਇਮੈਂਟ ਆਫਿਸ EDD ਨੂੰ ਲੈ ਕੇ ਕਹਿੰਦੇ ਪਈ ਲੋਕ ਜਿਹੜੇ ਆ ਬਾਹਰਲੀਆਂ ਸਟੇਟਾਂ ਤੋਂ ਆ ਕੇ ਕੈਲੀਫੋਰਨੀਆ ਦੇ ਵਿੱਚ ਅਨਪਲਾਇਮੈਂਟ ਅਪਲਾਈ ਕਰਕੇ ਕਲੈਕਟ ਕਰ ਰਹੇ ਆ। ਇੱਦਾਂ ਦੀਆਂ ਐਗਜ਼ਾਮਪਲ ਆਈਆਂ, ਕਹਿੰਦੇ ਵੀ 13 ਸਾਲ ਦੇ ਬੱਚੇ ਦੇ ਨਾਂ 'ਤੇ ਅਨਪਲਾਇਮੈਂਟ ਜਿਹੜੀ ਆ ਕਲੈਕਟ ਹੋ ਰਹੀ ਹੈਗੀ ਆ, ਜਿਹਦਾ ਡੇਟ ਆਫ ਬਰਥ 2007 ਦੇ ਵਿੱਚ ਸੀ। ਇੱਕ 91 ਸਾਲਾਂ ਦੇ ਬਜ਼ੁਰਗ ਜਿਹੜਾ ਆ, ਕਹਿੰਦੇ ਵੀ ਉਹ ਅਨਪਲਾਇਮੈਂਟ ਕਲੈਕਟ ਕਰ ਰਿਹਾ, ਅਤੇ ਉਹਨ ਜਦੋਂ ਪੇਪਰ ਵਰਕ ਜਿਹੜਾ ਭਰਿਆ ਸੀ ਉਹ 'ਚ ਲਿਖਿਆ ਸੀ ਵੀ ਉਹ ਅਨਪਲਾਇਡ ਬ੍ਰਿਕਲੇਅਰ ਵਰਕਰ ਆ,
ਵੀ ਇੱਟਾਂ ਦਾ ਕੰਮ ਕਰਦਾ। ਉਹ ਕਹਿੰਦੇ ਵੀ ਜਾਂ ਤਾਂ ਹੁਣ 91 ਸਾਲਾਂ ਵਾਲਾ ਬਾਹਲਾ ਹੀ ਨੌਜਵਾਨ ਹੋਊਗਾ ਅਤੇ ਜਾਂ ਫਿਰ ਇਹ ਟੋਟਲੀ ਜਿਹੜਾ ਝੂਠਾ ਹੈ। ਹੁਣ ਦੇਖੋ ਵੀ 91 ਸਾਲਾਂ ਵਾਲਾ ਬ੍ਰਿਕ ਵਰਕ ਕਿੱਦਾਂ ਕਰ ਸਕਦਾ, ਰਾਈਟ। ਸੋ ਕਹਿੰਦੇ ਵੀ ਡੈਟਰੋਇਟ, ਫਲੋਰੀਡਾ, ਫਿਲਪਾਈਨਸ ਤੱਕ ਜਿਹੜੇ ਲੋਕ ਆ ਉਹ ਅਨਪਲਾਈਮੈਂਟ ਦੇ ਚੈੱਕ ਜਿਹੜੇ ਉਹ ਕਲੈਕਟ ਕਰ ਰਹੇ ਹੈਗੇ ਆ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਸੈਨੇਟ ਰਿਪਬਲਿਕਨਸ ਨੇ ਜਿਹੜਾ ਕਰੋਨਾ ਵਾਇਰਸ ਦਾ ਸਟਿਮੂਲਸ ਬਿੱਲ ਜਿਹੜਾ ਉਹ ਪੇਸ਼ ਕੀਤਾ ਸੀ $500 ਬਿਲੀਅਨ ਵਾਲਾ, ਉਸ ਨੂੰ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਜਿਹੜਾ ਉਹ ਰੋਕ ਦਿੱਤਾ। ਉਸ ਦੀ ਸਪੋਰਟ ਜਿਹੜੀ ਉਹ ਬਣੀ ਨਹੀਂ। ਇਹਨਾਂ ਦੇ ਜਿਹੜੇ ਆ ਕਿਸੇ ਵੀ ਮੁੱਦਿਆਂ ਦੇ ਉੱਤੇ ਸਮਝੌਤਾ ਜਿਹੜਾ ਹੁਣ ਉਹ ਰਹਿ ਗਿਆ। 60 ਵੋਟਾਂ ਜਿਹੜੀਆਂ ਇਸ ਨੂੰ ਜਿਹੜੀਆਂ ਚਾਹੀਦੀਆਂ ਸੀਗੀਆਂ, ਪਰ ਇਸ ਰਿਲੀਫ ਪੈਕੇਜ ਨੂੰ ਉਹ ਵੋਟਾਂ ਜਿਹੜੀਆਂ ਉਹ ਨਹੀਂ ਮਿਲ ਸਕੀਆਂ। ਮਹੀਨੇ ਪਹਿਲਾਂ ਜਿਹੜਾ ਆ ਹਾਊਸ ਜਿਹੜੇ ਹੈਗੇ ਆ ਜਿਸ ਦੇ ਵਿੱਚ ਮੈਜੋਰਟੀ ਆ ਡੈਮੋਕ੍ਰੇਟਸ ਦੀ, ਉਹਨਾਂ ਨੇ $3 ਟ੍ਰਿਲੀਅਨ ਦਾ ਬਿੱਲ ਸੈਨੇਟ ਨੂੰ ਜਿਹੜਾ ਉਹ ਭੇਜਿਆ ਸੀਗਾ। ਸੈਨੇਟ ਨੇ ਜਿਹੜਾ ਉਸ ਦੇ ਉੱਤੇ ਉਸ ਨੂੰ ਸਦਨ ਦੇ ਵਿੱਚ ਪੇਸ਼ ਹੀ ਜਿਹੜਾ ਉਹ ਨਹੀਂ ਕੀਤਾ GOP ਦੇ ਦੁਆਰਾ। ਫਿਰ ਇੱਕ ਜਿਹੜੀ ਚਰਚਾ ਚੱਲੀ ਸੀ ਵੀ $1 ਟ੍ਰਿਲੀਅਨ ਦਾ ਜਿਹੜਾ ਸਾਂਝਾ ਬਿੱਲ ਆ ਉਹ ਹੋ ਸਕਦਾ ਆ, ਉਸ ਦੇ ਉੱਤੇ ਵੀ ਜਿਹੜਾ ਸਮਝੌਤਾ ਹੁਣ ਉਹ ਰਹਿ ਗਿਆ। ਅਤੇ ਹੁਣ ਲਾਸਟ ਡਿਚ ਐਫਰਟ ਦੇ ਵਿੱਚ ਕਿਹਾ ਜਾ ਸਕਦਾ ਹੈ ਵੀ ਹੁਣ GOP ਵਾਲਿਆਂ ਨੇ ਇੱਕ $500 ਬਿਲੀਅਨ ਦੇ ਜਿਹੜੇ ਬਿੱਲ ਆ ਉਸ ਦੀ ਟਰਾਈ ਕੀਤੀ, ਉਹ ਵੀ ਜਿਹੜਾ ਉਹ ਰਹਿ ਗਿਆ। ਦੇਖੋ ਇੱਕ ਟਾਈਮ ਦੇ ਉੱਤੇ ਦੋਨੋਂ ਹੀ ਪਾਰਟੀਆਂ ਦਾ $1200 ਦਾ ਸਟਿਮੂਲਸ ਚੈੱਕ ਦੀ ਜਿਹੜੀ ਦੇਣ ਦੀ ਉੱਥੇ ਮੰਨੇ ਸੀਗੇ, ਪਰ ਹੁਣ ਕਹਿੰਦੇ ਵੀ ਕਾਫੀ ਮੁਸ਼ਕਲ ਲੱਗਦਾ ਹੈ। ਅਤੇ ਕਹਿੰਦੇ ਨਵੰਬਰ ਦੀਆਂ ਇਲੈਕਸ਼ਨਸ ਤੱਕ ਹੋ ਸਕਦਾ ਹੈ ਲੋਕਾਂ ਨੂੰ ਜਿਹੜਾ ਉਹ ਇੰਤਜ਼ਾਰ ਕਰਨਾ ਪਵੇ ਜੇ ਕੁਛ ਆਉਂਦਾ ਆ ਜਾਂ ਨਹੀਂ ਆਉਂਦਾ ਹੈਗਾ। ਪਰ ਇਹ ਆ ਵੀ ਹੁਣ ਕਿਸੇ ਪਾਸੇ ਵੀ ਜਿਹੜੀ ਗੱਲ ਆ ਉਹ ਤਣ ਪਤਣ ਨਹੀਂ ਲੱਗੀ। ਆਪਾਂ ਦੇਖ ਹੀ ਰਹੇ ਸੀ ਹਰਜੋਤ ਸਿੰਘ ਜੀ, ਜਦੋਂ ਜੁਲਾਈ ਦਾ ਐਂਡ ਆਇਆ ਸੀ, ਅਗਸਤ ਆਇਆ ਸੀ, ਅਤੇ ਆਪਾਂ ਕਹਿ ਹੀ ਰਹੇ ਸੀਗੇ ਵੀ ਇਹ ਹੋਣ ਦੇ ਚਾਂਸ ਘੱਟ ਆ, ਕਿਉਂਕਿ ਇਹਨਾਂ ਦੀ ਕਦੀ ਰਾਏ ਜਿਹੜੀ ਆਪਸ ਦੇ ਵਿੱਚ ਘੱਟ ਹੀ ਜਿਹੜੀ ਮਿਲੀ ਆ। ਅਤੇ ਅਚੰਭੇ ਵਾਲੀ ਗੱਲ ਹੋਊਗੀ ਜੇ ਆਪਸ ਦੇ ਵਿੱਚ ਐਕਚੁਅਲ 'ਚ ਮੰਨ ਕੇ ਲੋਕਾਂ ਦੀ ਭਲਾਈ ਲਈ ਇਹ ਕੰਮ ਕਰਨ, ਪਰ ਇਹ ਦੋਨਾਂ ਪਾਰਟੀਆਂ ਨੇ ਜਿਹੜਾ ਉਹ ਦਿਖਾ ਦਿੱਤਾ ਆ ਵੀ ਹਰ ਇੱਕ ਜਣਾ ਉਹ ਸਿਰਫ ਆਪੋ ਆਪਣੀ ਗੱਲ ਦੇ ਲਈ ਵਜਿੱਦ ਆ। ਚਾਹੇ ਕਹਿਣ ਦੇ ਮੁਤਾਬਕ ਦੋਨੋਂ ਹੀ ਪਾਰਟੀਆਂ ਜਿਹੜੀਆਂ ਲੋਕਾਂ ਦੇ ਭਲੇ ਦੀ ਗੱਲ ਕਰ ਰਹੀਆਂ ਆ, ਪਰ ਹੁਣ ਭਲਾ ਜਿਹੜਾ ਆ ਹੋ ਨਹੀਂ ਰਿਹਾ। ਇਹ ਜਿਹੜਾ ਸਾਹਮਣੇ ਲੋਕਾਂ ਨੂੰ ਸਪਸ਼ਟ ਨਜ਼ਰ ਆ ਰਿਹਾ ਹੈਗਾ ਆ। ਅਤੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਅੱਜ ਸਟਾਕ ਮਾਰਕੀਟ ਡਾਊਨ ਰਹੀ ਆ, 1.45% ਡਾਊਨ ਗਈ ਆ, 405 ਪੁਆਇੰਟ ਅਤੇ ਕਲੋਜ਼ ਹੋਈ ਆ ਡਾਓ ਜੋਨਸ 27534 'ਤੇ। ਨੈਸਡੈਕ 221.97 ਡਾਊਨ ਗਈ ਆ, ਕਲੋਜ਼ ਹੋਈ ਹੈਗੀ ਆ 10919 'ਤੇ। ਅਤੇ S&P ਇੰਡੈਕਸ 59.77 ਡਾਊਨ ਗਿਆ ਅਤੇ ਕਲੋਜ਼ ਹੋਇਆ 3339.19 ‘ਤੇ। ਜੀ। ਅਤੇ ਸੋਨੇ ਦੀ ਕੀਮਤ $1955 ਪ੍ਰਤੀ ਆਉਂਸ ਜਿਹੜੀ ਉਹ ਰਹੀ ਆ। ਉੱਧਰ ਭਾਰਤੀ ਰੁਪਈਆ ਇੱਕ $1 ਦੇ ਮੁਕਾਬਲੇ 73 ਰੁਪਈਏ 44 ਪੈਸੇ ਜਿਹੜੀ ਉਸ ਦੀ ਕੀਮਤ ਰਹੀ। ਇਸੇ ਤਰੀਕੇ ਦੇ ਨਾਲ ਇੱਕ ਜਿਹੜੇ $1 ਦੀ ਕੀਮਤ $1.32 ਕੈਨੇਡੀਅਨ ਡਾਲਰ ਰਹੀ ਆ ਜੀ। ਸੋ ਇਸੇ ਤਰ੍ਹਾਂ ਇੱਕ ਵਾਰੀ ਫਿਰ ਸਾਡਾ ਖਬਰਾਂ ਦਾ ਸਮਾਂ ਸਮਾਪਤ ਹੈ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਨੂੰ ਸੁਣ ਰਹੇ ਆ, ਪਲੀਜ਼ ਵੱਧ ਤੋਂ ਵੱਧ ਪੰਜਾਬੀ ਰੇਡੀਓ USA ਦਾ YouTube ਚੈਨਲ ਉਹਨੂੰ ਸਬਸਕ੍ਰਾਈਬ ਕਰੋ। ਸਤੰਬਰ 1 ਤੋਂ ਇੱਕ ਬਹੁਤ ਹੀ ਵਧੀਆ ਪ੍ਰੋਗਰਾਮ ਟੂਡੇ ਇਨ ਸਿੱਖ ਹਿਸਟਰੀ ਜਿਹੜਾ ਆ ਰਿਹਾ, ਜਿਹੜਾ ਇੱਕ ਜਿਹਦੇ ਵਿੱਚ ਪਿਕਚਰਸ ਵੀ ਹੁੰਦੀਆਂ, ਸਾਰਾ ਕੁਝ, ਸਾਊਂਡ ਤਾਂ ਤੁਸੀਂ ਪਹਿਲਾਂ ਹੀ ਸੁਣਦੇ ਸੀ, ਉਹਨੂੰ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ। ਇੰਸਟਾਗ੍ਰਾਮ ਨੂੰ ਵੀ ਜਿਹੜਾ ਪੰਜਾਬੀ ਰੇਡੀਓ USA ਦਾ ਉਹਨੂੰ ਜੁਆਇਨ ਕਰੋ। ਫੇਸਬੁੱਕ ਤਾਂ ਤੁਸੀਂ ਜੁਆਇਨ ਬਹੁਤ ਵੱਡੀ ਗਿਣਤੀ 'ਚ ਕੀਤੀ ਹੋਈ ਹੈਗੀ ਆ। ਸੋ ਵੱਖ-ਵੱਖ AM ਅਤੇ FM ਸਟੇਸ਼ਨ 'ਤੇ ਤੁਸੀਂ ਆਲਰੇਡੀ ਸੁਣਦੇ ਹੋ। ਅਤੇ ਅੱਜ ਦੇ ਜੇ ਪ੍ਰੋਗਰਾਮਾਂ ਦੀ ਗੱਲ ਕਰਦੇ ਜਾਈਏ, ਹੁਣ ਤੋਂ ਬਾਅਦ ਗੁਰਬਾਣੀ ਦੇ ਪ੍ਰੋਗਰਾਮ ਹੋਣਗੇ। ਅਤੇ ਅੱਜ ਇੱਕ ਸਪੈਸ਼ਲ ਵਧੀਆ ਪ੍ਰੋਗਰਾਮ ਜਿਹੜਾ ਬੁਝਾਰਤਾਂ ਵਾਲਾ ਹੁੰਦਾ ਹੈਗਾ 9 ਵਜੇ ਦੇ ਕਰੀਬ। ਸੋ ਉਹਦੇ ਵਿੱਚ ਤੁਸੀਂ ਜਿਹੜੇ ਆ ਪੂਰੇ ਦੁਨੀਆ ਤੋਂ ਪੰਜਾਬੀ ਰੇਡੀਓ USA ਨੂੰ ਕਾਲ ਕਰਕੇ ਉਸ ਪ੍ਰੋਗਰਾਮ ਦੇ ਵਿੱਚ ਆਪਣਾ ਹਿੱਸਾ ਪਾ ਸਕਦੇ ਹੋ। ਜੀ ਤੇ ਹੁਣ ਇੱਥੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ। ਮੈਂ ਰਾਜਕਰਮਜੀਤ ਸਿੰਘ ਅਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਸਮੂਹ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ